ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ ਤੇ ਗੱਲ ਕਰੀਏ ਮਨੀਸ਼ ਸਿਸੋਦੀਆ ਦੀ। ਮਨੀਸ਼ ਸਿਸੋਦੀਆ ਜ਼ਮਾਨਤ ਲੈਣ ਗਏ ਸੀਗੇ ਸੁਪਰੀਮ ਕੋਰਟ, ਪਰ ਮੋੜ ਤਾਂ ਪੁੱਠੇ ਪੈਰੀ। ਇਹ ਕੀ ਗੱਲ? ਪ੍ਰਵੀਨ ਜੀ, ਬਿਲਕੁਲ ਉਹੀ ਮਨੂ ਸੰਘਵੀ ਜਿਹੜੇ ਇੱਧਰ ਪੰਜਾਬ ਸਰਕਾਰ ਵੱਲੋਂ ਸੀ, ਉਹੀ ਮਨੀਸ਼ ਸਿਸੋਦੀਆ ਵੱਲੋਂ ਸੀ। ਪਰ ਮਤਲਬ ਪਾਰਟੀ ਇੱਕੋ ਹੈ, ਠੀਕ ਲੀਡਰ ਹੈ। ਇੱਕੋ ਨੇ, ਵਿਚਾਰ ਇੱਕੋ ਹੈ, ਧਾਰਨਾ ਇੱਕੋ ਹੈ। ਸੋ ਇਸ ਲਈ ਸਾਂਝਾ ਵਕੀਲ ਹੈਗਾ। ਸੋ ਕਿਉਂਕਿ ਫੀਸ ਪਤਾ ਵੀ ਕਿੰਨੀ ਹੋਣੀ ਮਨੂ ਸੰਘਵੀ ਦੀ ਇੱਕ ਦਿਨ ਸੁਪਰੀਮ ਕੋਰਟ 'ਚ ਪੇਸ਼ ਹੋਣ ਦੀ, ਆਪਾਂ ਸਾਰਿਆਂ ਨੂੰ ਪਤਾ। ਸੋ ਇਸ ਲਈ ਕਿਤੇ ਕਹਿਤਾ ਹੋਵੇ ਇੱਕ ਦਿਨ 'ਚ ਲਓ ਜੀ 2 ਤਰੀਕਾਂ ਦਵਾਤੀਆਂ ਤੁਹਾਨੂੰ, 2 ਮਾਮਲੇ ਦਵਾਤੇ, ਉਹਦਾ ਥੋੜਾ ਜਿਹਾ ਡਿਸਕਾਊਂਟ ਕਰ ਲਓ, ਹੋ ਸਕਦਾ ਕੋਈ ਡਿਸਕਾਊਂਟ ਵੀ ਹੋ ਗਿਆ ਹੋਵੇ। ਸੋ ਕੱਲ ਮਤਲਬ ਮਨੀਸ਼ ਸਿਸੋਦੀਆ ਵੱਲੋਂ ਵੀ ਮਨੂ ਸੰਘਵੀ ਪੇਸ਼ ਹੋਏ ਤੇ ਮਨੂ ਸੰਘਵੀ ਨੇ ਇਹ ਮਾਮਲਾ ਰੱਖਿਆ ਕਿ ਜੀ ਜੇਕਰ ਦੂਆ ਹੋਰਾਂ ਨੂੰ ਤੁਸੀਂ, ਵਿਨੋਦ ਦੂਆ ਹੋਰਾਂ ਨੂੰ ਮਤਲਬ ਕਿ ਜ਼ਮਾਨਤ ਮਿਲ ਸਕਦੀ ਆ ਤਾਂ ਮਨੀਸ਼ ਸਿਸੋਦੀਆ ਨੂੰ ਕਿਉਂ ਨਹੀਂ? ਤੇ ਸੁਪਰੀਮ ਕੋਰਟ ਨੇ ਇਸ ਮਸਲੇ ਤੇ ਕਿਹਾ ਕਿ ਭਾਈ ਜਿਹੜੇ ਦੂਆ ਹੋਰੀ ਨੇ ਉਹ ਪੱਤਰਕਾਰ ਨੇ, ਤੇ ਇੱਥੇ ਮਨੀਸ਼ ਸਿਸੋਦੀਆ ਹੋਰੀ ਇੱਕ ਰਾਜਨੀਤਿਕ ਲੀਡਰ ਨੇ, ਉਪ ਮੁੱਖ ਮੰਤਰੀ ਨੇ, ਤੇ ਭ੍ਰਸ਼ਟਾਚਾਰਾਂ ਦੇ ਮਾਮਲਿਆਂ ਦੇ ਵਿੱਚ ਅਦਾਲਤ 'ਚ ਤੁਸੀਂ ਉਹਨਾਂ ਦਾ ਪੱਖ ਲੈ ਕੇ ਆ ਰਹੇ ਹੋ। ਸੋ ਇਸ ਲਈ ਮਾਮਲਾ ਹੋਰ ਤਰ੍ਹਾਂ ਦਾ, ਉਹਨੂੰ ਉਹਦੇ ਨਾਲ ਨਾ ਮਿਲਾਓ, ਐਂ ਰਲ ਗੱਡ ਨਾ ਕਰੋ ਮਾਮਲੇ। ਤੇ ਉੱਥੇ ਝਾੜ ਪਈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਸਿੱਧੇ ਮੇਰੇ ਕੋਲ ਕਿਉਂ ਆਏ? ਕਿ ਦਿੱਲੀ 'ਚ ਕੋਈ ਘਟਨਾ ਹੋ ਜਾਵੇ ਤਾਂ ਉੱਧਰ ਸੁਪਰੀਮ ਕੋਰਟ ਨੂੰ ਭਜਾਓਗੇ ਤੁਸੀਂ? ਹਾਈ ਕੋਰਟ ਜਾਓ, ਹੇਠਲੀ ਅਦਾਲਤ ਤੋਂ ਪੜਾਦਰ ਪੜਾ ਹੀ ਜਾਣਾ ਹੁੰਦਾ। ਸੋ ਇਸ ਲਈ ਤੁਸੀਂ ਕਹਿੰਦੇ ਕਿ ਹਾਈ ਕੋਰਟ 'ਚ ਜਾਓ। ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਪੁੱਠੇ ਪੈਰੀ ਮੋੜਿਆ। ਹੋਇਆ ਕੀ, ਐਤਵਾਰ ਨੂੰ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਠੀਕ ਹੈ। CBI ਨੇ ਅਗਲੇ ਦਿਨ ਅਦਾਲਤ 'ਚ ਪੇਸ਼ ਕੀਤਾ। 5 ਦਿਨਾਂ ਦਾ ਰਿਮਾਂਡ ਮਿਲ ਗਿਆ। 4 ਤਰੀਕ ਤੱਕ ਰਿਮਾਂਡ ਤੇ ਨੇ। ਇਸ ਦੌਰਾਨ ਮਨੀਸ਼ ਸਿਸੋਦੀਆ ਦੀ ਟੀਮ ਜਾਂ ਉਹਨਾਂ ਦੇ ਵਕੀਲ ਸੁਪਰੀਮ ਕੋਰਟ ਦਾ ਬੂਹਾ ਖੜਕਾਉਣ ਚਲੇ ਗਏ ਕਿ ਸਾਨੂੰ ਤੁਰੰਤ ਜ਼ਮਾਨਤ ਮਿਲ ਜਾਵੇ। ਸੋ ਜਦੋਂ ਜ਼ਮਾਨਤ ਲੈਣ ਲਈ ਮੰਗਲਵਾਰ ਨੂੰ ਗਏ ਤਾਂ ਮਨੂ ਸੰਘਵੀ ਉਹਨਾਂ ਨੇ ਕੋਰਟ ਦੇ ਵਿੱਚ ਇਹ ਪੱਖ ਰੱਖਿਆ। ਪ੍ਰਵੀਨ ਜੀ, ਉਹ ਕਹਿੰਦੇ ਕਿ ਜਿਹੜੀ ਗ੍ਰਿਫਤਾਰੀ ਹੈ ਗੈਰ ਕਾਨੂੰਨੀ। ਠੀਕ ਹੈ। ਕਿ ਸਾਡਾ ਕਲਾਇੰਟ, ਮੇਰਾ ਮਨੀਸ਼ ਸਿਸੋਦੀਆ, ਕਹਿੰਦੇ ਹਰ ਪੁੱਛਗਿੱਛ 'ਚ ਸ਼ਾਮਲ ਹੋਇਆ, ਜਦੋਂ ਬੁਲਾਇਆ, ਜਦੋਂ ਹਾਜ਼ਰ ਹੋਇਆ, ਜਿਹੜੇ ਸਵਾਲ ਦਿੱਤੇ ਉਹਨਾਂ ਦੇ ਜਵਾਬ ਦਿੱਤੇ। ਉਧਰ CBI ਵਾਲੇ ਕਹਿੰਦੇ ਕਿ ਨਹੀਂ ਜੀ, ਇਹ ਜਵਾਬ ਤਸੱਲੀ ਬਖਸ਼ ਨਹੀਂ ਦਿੰਦੇ ਸੀ, ਇਹਨਾਂ ਨੇ ਸਬੂਤਾਂ ਨੂੰ ਨਸ਼ਟ ਕੀਤਾ ਹੈ, ਸਬੂਤਾਂ ਨਾਲ ਛੇੜਛਾੜ ਕੀਤੀ ਹੈ, ਫੋਨ ਬਦਲੇ ਨੇ, ਬੰਦੇ ਨੇ ਸਾਨੂੰ ਸਾਰੇ ਬਿਆਨ ਦਿੱਤਾ ਇਹਨਾਂ ਦੇ ਨਾਲ ਦੇ ਸਾਥੀ ਨੇ, ਤੇ ਇਹ ਸਾਰਾ ਖੇਡ ਹੋਇਆ। ਤੇ ਖੇਡ ਵੀ ਕਹਿੰਦੇ 5 ਤੋਂ 12% ਜਿਹੜਾ ਕਮਿਸ਼ਨ ਹੈ ਜੀ ਉਹਦੇ ਪਿੱਛੇ ਹੋਇਆ। ਔਰ ਉਹ ਕਮਿਸ਼ਨ 'ਚੋਂ ਪਾਰਟੀ ਨੂੰ ਕਮਾਈ ਲਿਆਉਣੀ ਸੀ ਜਾਂ ਆਪ ਲੈਣੀ ਸੀ। ਇਹ ਕਿੰਨੇ ਸਵਾਲਾਂ ਦੇ ਜਵਾਬ ਲੱਭਣੇ ਨੇ, ਇਸ ਲਈ ਕਹਿੰਦੇ ਜੀ ਜ਼ਮਾਨਤ ਨਹੀਂ ਬਣਦੀ ਤੇ ਗਲਤ ਰਾਹ ਤੇ ਆ ਗਏ। ਸੋ ਇਸ ਮਸਲੇ ਤੇ ਫਿਰ ਜਦੋਂ ਉੱਥੇ ਮਾਮਲਾ ਆਇਆ ਤਾਂ ਉਹਨਾਂ ਨੇ ਵਿਨੋਦ ਦੂਆ ਦੀ ਉਦਾਹਰਨ ਦਿੱਤੀ। ਠੀਕ ਹੈ। ਜਦੋਂ ਵਿਨੋਦ ਦੂਆ ਦੀ ਉਦਾਹਰਨ ਦਿੱਤੀ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਉਦਾਹਰਨ ਖਾਰਜ ਕਰਤੀ। ਕਹਿੰਦੇ ਨਹੀਂ, ਉਸ ਉਦਾਹਰਨ ਨੂੰ ਤੁਸੀਂ ਇਹਦੇ ਨਾਲ ਨਹੀਂ ਜੋੜ ਸਕਦੇ। ਸੋ ਇਹ ਸਾਰਾ ਕੁਛ ਦੇ ਦੌਰਾਨ ਹੀ ਮਤਲਬ ਕਿ ਸਾਫ਼ ਲਫ਼ਜ਼ਾਂ 'ਚ ਉਹਨਾਂ ਨੂੰ ਪੁੱਠੇ ਪੈਰੀ ਮੋੜ ਦਿੱਤਾ ਗਿਆ ਕਿ ਭਾਈ ਤੁਸੀਂ ਹਾਈ ਕੋਰਟ ਜਾਓ। ਪਰ ਇੱਥੇ ਇੱਕ ਗੌਰ ਕਰਨ ਵਾਲੀ ਗੱਲ ਆ ਪ੍ਰਵੀਨ ਜੀ। ਠੀਕ ਹੈ। ਉਹ ਗੌਰ ਕਰਨ ਵਾਲੀ ਗੱਲ ਹੈ ਕਿ ਮਨੀਸ਼ ਸਿਸੋਦੀਆ ਨੇ ਆਪਣਾ ਅਸਤੀਫਾ ਦੇ ਦਿੱਤਾ ਜੀ, ਤੇ ਨਾਲ ਹੀ ਸਤਿੰਦਰ ਜੈਨ ਨੇ ਵੀ ਅਸਤੀਫਾ ਦੇ ਦਿੱਤਾ, ਜਿਹੜਾ 9 ਮਹੀਨੇ ਤੋਂ ਅੰਦਰ ਹੈ, ਜਿਹਦਾ ਰੌਲਾ ਲੰਮੇ ਸਮੇਂ ਤੋਂ ਪੈਂਦਾ ਕਿ ਭਾਈ ਫਿਰ ਜਦੋਂ ਅੰਦਰ ਬੈਠਾ ਤਾਂ ਬਾਹਰ ਆਉਣ ਤੋਂ ਦੁਬਾਰਾ ਸਾਂਭ ਲਈ ਜੇ ਬੇਦਾਗ ਸਾਬਤ ਹੋ ਗਏ। ਮੰਤਰਾਲਾ ਵਾਪਸ ਲੈ ਲਿਆ, ਮੰਤਰਾਲਾ ਹੋਰ ਕੋਈ ਚਲਾ ਰਿਹਾ ਕਿ ਤਾਂ ਕਿ ਕੰਮ ਨਾ ਰੁਕੇ, ਪਰ ਕਹਿੰਦੇ ਮੰਤਰੀ ਹੈਗਾ ਬੰਦਾ, ਸੋ ਉਹਨੇ ਵੀ ਅਸਤੀਫਾ ਦਿੱਤਾ। ਪਰ ਇੱਥੇ ਜਿਹੜੀ ਗੌਰ ਕਰਨ ਵਾਲੀ ਗੱਲ ਆ ਪ੍ਰਵੀਨ ਜੀ, ਉਹ ਗੌਰ ਕਰੋ ਮਨੀਸ਼ ਸਿਸੋਦੀਆ ਦੇ ਲਿਖਤੀ ਬੋਲਾਂ ਦੇ ਉੱਤੇ। ਠੀਕ ਹੈ। ਮਨੀਸ਼ ਸਿਸੋਦੀਆ ਹੋਰਾਂ ਨੇ ਜਿਹੜਾ ਕੇਜਰੀਵਾਲ ਨੂੰ ਅਸਤੀਫਾ ਭੇਜਿਆ ਨਾ, ਉਸ ਅਸਤੀਫੇ 'ਚ 4 ਲਾਈਨਾਂ ਲਿਖੀਆਂ। ਮਤਲਬ ਬਾਕੀ ਅਸਤੀਫੇ ਦੀ ਇਬਾਰਤ ਪੂਰੀ ਹੈਗੀ ਹੈ, ਮੈਂ ਉਹਦੇ ਵਿੱਚੋਂ 4 ਲਾਈਨਾਂ ਤੇ ਧਿਆਨ ਦਿਵਾਉਣਾ ਚਾਹੁੰਦਾ। ਉਹ 4 ਲਾਈਨਾਂ 'ਚ ਉਹਨਾਂ ਨੇ ਲਿਖਿਆ ਕਿ ਦੁਖਦ ਹੈ ਕਿ ਇਮਾਨਦਾਰ ਤੇ ਬੜੀ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਵਾਲੇ, ਤਨਦੇਹੀ ਨਾਲ ਆਪਣਾ ਕੰਮ ਕਰਨ ਦੇ ਬਾਵਜੂਦ ਮੇਰੇ ਉੱਤੇ ਭ੍ਰਸ਼ਟਾਚਾਰ ਦੇ ਦੋਸ਼ ਲਾਏ ਗਏ। ਕਹਿੰਦੇ ਕਿ ਇਹ ਸਿਰਫ ਸਾਜ਼ਿਸ਼ ਹੈ ਤੇ ਇਸ ਦਾ ਨਿਸ਼ਾਨਾ ਮੈਂ ਨਹੀਂ, ਅਰਵਿੰਦ ਕੇਜਰੀਵਾਲ ਹੈ ਜੀ। ਹੁਣ ਇਹ ਲਿਖਣਾ, ਇਹ ਕੀ ਅਗਲੀ ਕੜੀ ਹੈ? ਉਹ ਬੈਟਰਨ ਫੜਾਉਣ ਵਾਲਾ ਕੰਮ ਹੁੰਦਾ ਨਾ ਕਿ ਹਾਂ ਭੱਜ ਲਓ। ਜਦੋਂ ਮਨੀਸ਼ ਸਿਸੋਦੀਆ ਕਰ ਰਹੇ ਸੀ, ਜਦੋਂ ਮਨੀਸ਼ ਸਿਸੋਦੀਆ ਤੇ ਸਵਾਲ ਆ ਰਹੇ ਸੀ, ਜਦੋਂ CBI ਪੁੱਛਗਿੱਛ ਲਈ ਬੁਲਾ ਰਹੀ ਸੀ, ਜਦੋਂ ਇਹਨਾਂ ਦੀਆਂ ਫਾਈਲਾਂ ਫਰੋਲੀਆਂ ਜਾ ਰਹੀਆਂ ਸੀ, ਜਦੋਂ ਅਧਿਕਾਰੀਆਂ ਤੋਂ ਪੁੱਛਗਿੱਛ ਹੋ ਰਹੀ ਸੀ, ਤਾਂ ਕੇਜਰੀਵਾਲ ਸਟੇਜਾਂ ਤੋਂ, ਪ੍ਰੈਸ ਕਾਨਫਰੰਸਾਂ 'ਚ, ਸੋਸ਼ਲ ਮੀਡੀਆ ਰਾਹੀਂ ਬੋਲਦੇ ਰਹੇ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨਗੇ, ਇਹਨਾਂ ਨੂੰ ਫੜਨ ਦੀ ਤਿਆਰੀ ਹੈ। ਤੇ ਹੁਣ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਕਹਿਣਾ ਮਨੀਸ਼ ਸਿਸੋਦੀਆ ਦਾ ਕਿ ਮੇਰੇ ਖਿਲਾਫ ਸਾਜ਼ਿਸ਼ ਹੈ, ਇਹ ਸਾਡੀ ਪਾਰਟੀ ਖਿਲਾਫ ਸਾਜ਼ਿਸ਼ ਹੈ, ਪਰ ਨਿਸ਼ਾਨੇ ਤੇ ਮੈਂ ਨਹੀਂ, ਅਰਵਿੰਦ ਕੇਜਰੀਵਾਲ। ਕੀ ਅਗਲਾ ਨੰਬਰ ਕੇਜਰੀਵਾਲ ਦਾ ਲੱਗਣ ਜਾ ਰਿਹਾ? ਕੀ ਕੋਈ ਅਜਿਹਾ ਸੰਕੇਤ ਮਿਲ ਰਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੱਕ ਹੋ ਸਕਦੀ ਹੈ, ਕਿ ਕੇਜਰੀਵਾਲ ਦੀਆਂ ਕੋਈ ਫਾਈਲਾਂ ਖੁੱਲ ਸਕਦੀਆਂ? ਕੀ ਇਹ 2024 ਨੂੰ ਲੈ ਕੇ ਇੰਨੀ ਡਰ ਗਈ ਹੈ ਭਾਜਪਾ ਕਿ ਉਹ ਇੱਕ ਮੁੱਖ ਮੰਤਰੀ ਨੂੰ ਲਾਂਭੇ ਕਰਨਾ ਚਾਹੁੰਦੀ ਹੈ, ਜਾਂ ਆਪਣੇ ਵਿਰੋਧੀ ਨੂੰ ਲਾਂਭੇ ਕਰਨਾ ਚਾਹੁੰਦੀ ਹੈ, ਜਾਂ ਸੱਚਮੁੱਚ ਕੋਈ ਅਜਿਹਾ ਸਬੂਤ ਹੋਰ ਪਿਆ ਉਹਨਾਂ ਕੋਲ ਏਡਾ ਬੜਾ ਕਿ ਜਿਹਦੇ ਨਾਲ ਕੇਜਰੀਵਾਲ ਵੀ ਘਿਰ ਸਕਦੇ ਨੇ? ਕੀ ਇੱਥੇ ਤੱਕ ਸਥਿਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ 'ਚ? ਪਰ ਇੱਧਰ ਅਸਤੀਫੇ
ਨਾਲ ਹੀ ਮਨਜ਼ੂਰ ਜੀ। ਸਵਾਲ ਇਹ ਹੈ ਕਿ ਜੇਕਰ ਇਹ ਇਦਾਂ ਹੀ ਹੋਣਾ ਸੀ ਤਾਂ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੇ ਤੁਰੰਤ ਅਸਤੀਫਾ ਆਉਂਦਾ ਤੇ ਉਹ ਮਨਜ਼ੂਰ ਹੁੰਦਾ, ਤਾਂ ਜੈਨ ਤੋਂ ਅਸਤੀਫਾ ਕਿਉਂ ਨਹੀਂ ਲਿਆ? ਜੀ। ਕੀ ਜੈਨ ਤੋਂ ਅਸਤੀਫਾ ਲੈਣ ਦੀ ਤਾਕਤ ਵਿੱਚ ਨਹੀਂ ਸੀ ਕੇਜਰੀਵਾਲ ਤੇ ਮਨੀਸ਼ ਸਿਸੋਦੀਆ? ਕੀ ਜੈਨ ਇਹਨਾਂ ਤੋਂ ਵੱਡਾ ਸੀ? ਜੀ ਜੀ। ਕਿਉਂਕਿ ਜੈਨ ਕੋਲ ਜਿਹੇ ਜਿਹੇ ਵਿਭਾਗ ਸੀ, ਉਦਯੋਗ ਜੇ ਬਹੁਤ ਸਾਰਾ ਕੁਝ, ਤੇ ਉਹਦਾ ਜਿਹੋ ਜਿਹਾ ਅੰਦਰ ਉਹ ਠੱਗ ਰੋਲਾ ਪਾਉਂਦਾ ਹੈ, ਸੋ ਕੀ ਉਹ ਇੰਨਾ ਤਾਕਤਵਰ ਸੀ ਕਿ ਹੁਣ ਕੀ ਸਿਸੋਦੀਆ ਦੀ ਆੜ ਚ ਅਸਤੀਫਾ ਲੈ ਲਿਆ? ਕਿ ਹੁਣ ਤਾਂ ਭਾਈ ਮਨੀਸ਼ ਸਿਸੋਦੀਆ ਨੇ ਵੀ ਭੇਜਤਾ, ਤੂੰ ਵੀ ਭੇਜ ਦੇ, ਨਹੀਂ ਤਾਂ ਆਪਣੀ ਬਦਨਾਮੀ ਹੋ ਜੂ ਪਾਰਟੀ ਦੀ। ਕੀ ਇਸ ਬਹਾਨੇ ਲਿਆ? ਸੋ ਕੁੱਲ ਮਿਲਾ ਕੇ ਜੀ ਦੋਵਾਂ ਦੇ ਅਸਤੀਫੇ ਆ ਗਏ, ਤੁਰੰਤ ਮਨੀਸ਼ ਸਿਸੋਦੀਆ ਦਾ ਆ ਗਿਆ ਤੇ ਹੁਣ 9 ਮਹੀਨਿਆਂ ਬਾਅਦ ਸਤਿੰਦਰ ਜੈਨ ਦਾ ਆ ਗਿਆ। ਜੈਨ ਦਾ ਵਿਭਾਗ ਬੇਸ਼ੱਕ ਪਹਿਲਾਂ ਹੀ ਬਾਹਰੋਂ ਚਲਾਇਆ ਜਾ ਸੀ, ਪਰ ਫੈਲਾਂ ਅੰਦਰ ਜਾਂਦੀਆਂ ਸੀ। ਸੋ ਹੁਣ ਜੇਕਰ ਤੁਸੀਂ ਦੇਖੋ ਤਾਂ ਦੋਵਾਂ ਦੇ ਅਸਤੀਫਿਆਂ ਨੂੰ ਲੈਣ ਤੋਂ ਬਾਅਦ ਵਿੱਤ ਵਿਭਾਗ, ਗ੍ਰਹਿ ਮੰਤਰਾਲਾ, PWD ਸਣੇ ਜਿਹੜੇ ਹੋਰ ਵਿਭਾਗ ਨੇ ਉਹਨਾਂ ਵਿਭਾਗਾਂ ਚੋਂ 8 ਦੇ ਕਰੀਬ ਵਿਭਾਗ ਕੈਲਾਸ਼ ਗਹਿਲੋਤ ਨੂੰ ਦੇ ਦਿੱਤੇ ਗਏ ਨੇ, ਤੇ ਸਿੱਖਿਆ ਵਿਭਾਗ ਜਿਹੜਾ ਰਾਜਕੁਮਾਰ ਆਨੰਦ ਨੂੰ ਦੇ ਦਿੱਤਾ ਗਿਆ। ਇਸੇ ਤਰ੍ਹਾਂ ਦੂਏ ਦੇ ਵਿਭਾਗ ਵੀ ਵੰਡ ਦਿੱਤੇ ਗਏ ਨੇ। ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਹੁਣ ਬੀਜੇਪੀ ਦੀ ਜੇਕਰ ਸੁਣੋਗੇ ਤਾਂ ਰਵੀ ਸ਼ੰਕਰ ਪ੍ਰਸਾਦ ਨੂੰ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਜੀ ਇਹ ਪਹਿਲੀ ਵਾਰ ਹੋਇਆ ਕਿ ਸਿੱਖਿਆ ਮੰਤਰੀ ਦੇ ਕੋਲ ਸ਼ਰਾਬ ਮਹਿਕਮਾ ਵੀ ਹੋਵੇ। ਤੇ ਕਹਿੰਦੇ ਫਿਰ ਇਹਦਾ ਮਤਲਬ ਕੁਛ ਤਾਂ ਦਾਲ ਚ ਕਾਲਾ ਹੈ। ਉਧਰ ਸੰਜੇ ਸਿੰਘ ਕਹਿੰਦੇ ਕਿ ਜੀ ਇਹ ਇਮਾਨਦਾਰਾਂ ਦੇ ਉੱਤੇ ਝੂਠਿਆਂ ਦਾ ਹਮਲਾ ਹੈ, ਇਸ ਲਈ ਅਸੀਂ ਭਾਜਪਾ ਨੂੰ ਜਵਾਬ ਦੇ ਨਹੀਂ ਗਏ, ਸਾਨੂੰ ਅਦਾਲਤ ਤੇ ਭਰੋਸਾ ਹੈ, ਕੋਈ ਗੱਲ ਨਹੀਂ, ਜਿੱਦ ਤੱਕ ਭੱਜਣਾ ਭਜਾ ਲੈ। ਸੋ ਇਹ ਸਾਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸਾਫ਼ ਹੈ ਕਿ ਅਸਤੀਫੇ ਦੇਣੇ ਮਜਬੂਰੀ ਬਣ ਗਈ ਸੀ ਜੀ। ਹਾਈ ਕੋਰਟ ਮੋੜ ਦਿੱਤੇ ਬਰੰਗ ਸੁਪਰੀਮ ਕੋਰਟ ਨੇ, ਪਰ ਜਿਹੜਾ ਅਸਤੀਫੇ 'ਚ ਇਹ ਲਾਈਨ ਲਿਖੀ ਕਿ ਨਿਸ਼ਾਨੇ ਤੇ ਮੈਂ ਨਹੀਂ ਕੇਜਰੀਵਾਲ ਹੈ, ਕੀ ਇਹ ਆਉਣ ਵਾਲੇ ਸਮੇਂ ਦਾ ਸੰਕੇਤ ਹੈ, ਆਉਣ ਵਾਲੇ ਨਵੇਂ ਖਤਰੇ ਦਾ ਸੰਕੇਤ ਹੈ, ਆਉਣ ਵਾਲੀ ਨਵੀਂ ਭਾਜਪਾ ਦੀ ਸਿਆਸੀ ਚਾਲ ਦਾ ਸੰਕੇਤ ਹੈ? ਇਹਦੇ ਪਿੱਛੇ ਕੀ ਹੈ, ਆਉਣ ਵਾਲਾ ਸਮਾਂ ਦੱਸੇਗਾ। ਜੀ ਜੀ ਜੀ। ਅਗਲੀ